ਸਲਾਮ ਅਲੈਕੁਮ ਵੀਰੋ। ਚੂਨੀਆਂ ਦਾ ਵਾਕਿਆ ਜਿਹੜਾ ਹੈ ਇਹ ਜਿੰਨਾ ਵੱਡਾ ਹੈ ਇਹਦੀ ਤਫਤੀਸ਼ ਉਨੀ ਹੀ ਛੋਟੀ ਹੋ ਸਕਦੀ ਸੀ। ਮੈਂ IG ਸਾਹਿਬ ਕੋਲੋਂ ਪੁੱਛਣਾ ਇਹ ਚਾਹਾਂਗਾ ਕਿ IG ਸਾਹਿਬ ਤੁਹਾਡਾ ਮਹਿਕਮਾ ਜਿਹੜਾ ਅਰਬਾਂ ਰੁਪਏ ਆਵਾਮ ਦੇ ਟੈਕਸ ਤੋਂ ਉਹਦੇ 'ਤੇ ਲਾਇਆ ਜਾਂਦਾ ਹੈ ਪੁਲਿਸ ਡਿਪਾਰਟਮੈਂਟ 'ਤੇ, ਇਹ ਦੱਸੋ ਕਿ ਤੁਹਾਡੇ ਕੋਲ ਕੋਈ ਸਰਚ ਡੌਗ ਨਹੀਂ ਹੈ ਨੇ? 2.5 ਮਹੀਨੇ ਤੋਂ ਬੱਚੇ ਗਾਇਬ ਹੋ ਰਹੇ ਸਨ, 1 ਬਾਏ 1। ਪਹਿਲੇ ਇੱਕ ਹੋਇਆ, ਫਿਰ ਦੂਸਰਾ ਹੋਇਆ, ਫਿਰ ਤੀਸਰਾ ਹੋਇਆ, ਫਿਰ ਚੌਥੇ 'ਤੇ ਆ ਕੇ ਇਹ ਪਤਾ ਲੱਗਿਆ। ਔਰ ਪਤਾ ਵੀ ਪੁਲਿਸ ਨੇ ਨਹੀਂ ਲਾਇਆ, ਬਲਕਿ ਰੇਤ ਭਰਨ ਵਾਲੀਆਂ ਟਰਾਲੀਆਂ ਜਿਹੜੀਆਂ ਨੇ ਉਹ ਇੱਕ ਟਰਾਲੀ ਉੱਥੇ ਆ ਕੇ ਖਲੋਤੀ ਅਤੇ ਉਹਦਾ ਇੱਕ ਮਜ਼ਦੂਰ ਜਿਹੜਾ ਉੱਤਰ ਕੇ ਪਿਸ਼ਾਬ ਕਰਨ ਗਿਆ ਉਸ ਸਾਈਡ 'ਤੇ ਅਤੇ ਉਹਨੇ ਉੱਥੇ ਲਾਸ਼ ਪਈ ਵੇਖੀ, ਜਿਹੜਾ ਕਿ ਮੀਡੀਆ 'ਤੇ ਦੱਸਿਆ ਜਾ ਰਿਹਾ ਹੈ ਕਿ ਜੀ ਸਰਚ ਟੀਮ ਆ ਗਈ ਪੁਲਿਸ ਕੀ। ਪੁਲਿਸ ਨੇ ਕੱਖ ਨਹੀਂ ਕੀਤਾ। ਪੁਲਿਸ ਨੂੰ ਦੱਸਿਆ ਗਿਆ ਕਿ ਲਾਸ਼ ਪਈ ਅਤੇ ਪੁਲਿਸ ਉੱਥੇ ਪਹੁੰਚੀ 2.5 ਮਹੀਨੇ ਬਾਅਦ। ਅਤੇ ਇਹ ਹੀ ਅਗਰ ਸਰਚ ਡੌਗਸ ਹੁੰਦੇ ਲਿਆਏ ਜਾਂਦੇ 2.5 ਮਹੀਨੇ ਪਹਿਲੇ, ਅਤੇ ਜਿਹੜਾ ਵਕੂਆ ਹੋਇਆ ਇਹ ਆਖਰੀ ਸਜਰਾ ਜਿਹੜਾ ਵਕੂਆ ਹੋਇਆ ਇਸ ਮਕਤੂਲ ਦੇ ਘਰ ਤੋਂ, ਇਸ ਬੱਚੇ ਦੇ ਘਰ ਤੋਂ, ਐਡੇ ਕੋ ਬੱਚੇ ਨੂੰ ਮਕਤੂਲ ਕਹਿੰਦੇ ਆ ਵੀ ਅਜੀਬ ਜਿਹਾ ਹੀ ਲੱਗਦਾ। ਇਸ ਬੱਚੇ ਦੇ ਘਰ ਤੋਂ ਜ਼ਿਆਦਾ ਤੋਂ ਜ਼ਿਆਦਾ 1 ਜਾਂ 1.5 ਕਿਲੋਮੀਟਰ ਦੇ ਫਾਸਲੇ 'ਤੇ ਲਾਸ਼ ਮਿਲੀ ਹੈ। ਅਗਰ ਪੁਲਿਸ ਕੋਲ ਕੋਈ ਸਰਚ ਡੌਗਸ ਹੁੰਦੇ ਪਹਿਲੇ ਵੀ, ਤਾਂ ਉਹ ਕੱਪੜਾ ਸੁੰਘਾ ਕੇ ਆਰਾਮ ਨਾਲ ਟਰੇਸ ਹੋ ਸਕਦੀਆਂ ਸਨ ਡੈੱਡ ਬੋਡੀਆਂ, ਜਿਹੜੀਆਂ ਕਿ ਹੁਣ ਉਹ ਖੋਪੜੀਆਂ ਦੀ ਸ਼ਕਲ 'ਚ ਉੱਥੇ ਬੱਚਿਆਂ ਦੀਆਂ ਮਿਲੀਆਂ ਨੇ, ਔਰ ਉਹਨਾਂ ਦਾ DNA ਹੋਏਗਾ ਅਤੇ ਫਿਰ ਪਤਾ ਲੱਗੇਗਾ ਕਿ ਉਹ ਹੀ 2 ਮਿਸਿੰਗ ਬੱਚੇ ਸਨ ਜਾਂ ਕੋਈ ਹੋਰ ਨੇ। ਲੇਕਿਨ ਇਹ ਕੰਮ ਬਹੁਤ ਪਹਿਲੇ ਹੋ ਸਕਦਾ ਸੀ। ਔਰ ਇਸ 'ਤੇ ਹੁਣ ਮੀਡੀਆ ਦੀਆਂ ਇੱਥੇ ਕੁਛ 7 ਗੱਡੀਆਂ ਆ ਕੇ ਖਲੋਤੀਆਂ ਨੇ ARY ਦੀਆਂ, ਔਰ ਮਾਈਕ ਫੜ ਕੇ ਉਹ ਕੁੱਤੇ ਤਰ੍ਹਾਂ ਲੱਗੇ ਨੇ। ਇਹੀ ਮੀਡੀਆ ਨੂੰ ਸਾਡੇ ਜਿਹੜੇ ਮੁਕਾਮੀ ਕੋਰਸਪੋਂਡੈਂਟਸ ਨੇ ਵਿਚਾਰੇ, ਜਿਨ੍ਹਾਂ ਦੀ ਇਸਤਤਾਅਤ ਵੀ ਇੰਨੀ ਨਹੀਂ ਹੁੰਦੀ, ਤਾਲੀਮ ਵੀ ਨਹੀਂ ਹੁੰਦੀ, ਟ੍ਰੇਨਿੰਗ ਵੀ ਕੋਈ ਨਹੀਂ ਹੁੰਦੀ, ਔਰ ਉਹ ਮੋਸਟਲੀ ਪੁਲਿਸ ਦੀ ਮਦਦਸਰਾਈ ਕਰਦੇ ਰਹਿੰਦੇ ਨੇ, ਕਿਉਂਕਿ ਉਹਨਾਂ ਜਾਇਜ਼ ਨਜਾਇਜ਼ ਕੰਮ ਵੀ ਕੱਢਣੇ ਹੁੰਦੇ ਨੇ ਪੁਲਿਸ ਕੋਲੋਂ। ਉਹ ਇਸ ਦੇ ਬਾਵਜੂਦ ਉਹ ਰਿਪੋਰਟ ਕਰਦੇ ਰਹੇ ਨੇ, ਔਰ ਡਿਫਰੈਂਟ ਚੈਨਲਸ 'ਚ, ਸਮਾਂ 'ਚ, ਦੁਨੀਆ, ਆਜ TV 'ਤੇ ਆਮਿਰ ਤਕਵੀ ਇੱਥੇ ਲੜਕਾ ਉਹ ਕਰਦਾ ਰਿਹਾ। ਇਹ 2-2.5 ਮਹੀਨੇ ਤੋਂ ਨੈਸ਼ਨਲ ਮੀਡੀਆ 'ਤੇ ਇਹ ਖਬਰ ਆ ਰਹੀ ਸੀ। ਕਿਸੇ ਇਨਵੈਸਟੀਗੇਟਿਵ ਜਰਨਲਿਸਟ ਨੂੰ ਇਹ ਸਮਝ ਨਹੀਂ ਆਈ। ਇਸ ਤੋਂ ਪਹਿਲੇ ਕਸੂਰ ਦਾ ਇੰਨਾ ਵੱਡਾ ਵਾਕਿਆ ਹੋ ਚੁੱਕਿਆ ਹੈ, ਜ਼ੈਨਬ ਵਾਲਾ ਕੇਸ, ਫਿਰ ਉਹ ਹੁਸੈਨ ਖਾਨ ਵਾਲਾ ਕੇਸ ਜਿਹੜਾ ਇੰਟਰਨੈਸ਼ਨਲ ਸ਼ੋਹਰਤ ਉਹਨੂੰ ਮਿਲੀ ਔਰ ਸਾਨੂੰ ਬਦਨਾਮੀ ਮਿਲੀ ਬੈਨ ਅਲ-ਅਕਵਾਮੀ ਸਤ੍ਹਾ 'ਤੇ। ਮਤਲਬ ਇੰਨੇ ਵੱਡੇ ਕੇਸ ਇਸ ਜ਼ਿਲ੍ਹੇ 'ਚ ਹੋ ਚੁੱਕੇ ਸਨ, ਅਤੇ ਇਹ ਜਦੋਂ 3 ਬੱਚੇ ਗਾਇਬ ਹੋ ਗਏ ਸਨ ਅਤੇ ਕੋਈ ਬੰਦਾ ਇੱਥੇ ਨਹੀਂ ਆਇਆ। ਉਹ ਇਕਰਾਰ ਇੱਧਰ ਜਗ੍ਹਾ ਜਗ੍ਹਾ ਫਿਰਦਾ ਰਹਿੰਦਾ ਹੈ, ਉਹ ਮਤਲਬ ਜਾਲੀ ਟੋਪੀ ਡਰਾਮੇ ਬਣਾਉਣ ਦੇ। ਅਤੇ ਇੱਥੇ ਕਿਸੇ ਨੂੰ ਇਹ ਸੋਚ ਨਹੀਂ ਆਈ ਕਿ ਯਾਰ ਇਹ 3 ਵਾਕਿਆਤ ਹੋ ਗਏ ਨੇ, ਅਸੀਂ ਆ ਕੇ ਜ਼ਰਾ ਉਹਨਾਂ ਦੇ ਇੰਟਰਵਿਊਜ਼ ਕਰੀਏ, ਇਨਵੈਸਟੀਗੇਟ ਕਰੀਏ ਕਿ ਕੀ ਇੱਥੇ ਹੋ ਰਿਹਾ। ਉਹ ਸਭ ਮਰੀਮ ਅਦਾਲਤ 'ਚ ਚਲੀ ਗਈ, ਮਰੀਮ ਅਦਾਲਤ 'ਚੋਂ ਆ ਗਈ, ਇਮਰਾਨ ਖਾਨ ਨੇ ਇਹ ਕਹਿ ਦਿੱਤਾ, ਫਵਾਦ ਚੌਧਰੀ ਨੇ ਆਹ ਕਹਿ ਦਿੱਤਾ। ਉਹ ਸਭ ਫਜ਼ੂਲ ਤਰੀਨ ਜਿਹੜੀਆਂ ਤਰਜੀਹਾਤ ਨੇ, ਜਿਨ੍ਹਾਂ ਦਾ ਕੋਈ ਹਾਸਲ ਵਸੂਲ ਨਹੀਂ, ਸਿਵਾਏ ਇਸ ਦੇ ਕਿ ਇੱਕ ਲਾ ਹਾਸਲ ਬਹਿਸ ਚੱਲੀ ਹੈ, ਔਰ ਜਿਹੜਾ ਵੀ ਆ ਜਾਏ ਉਹਦੀ ਗਵਰਨੈਂਸ ਇੰਚ ਦੀ ਹੁੰਦੀ ਹੈ, ਉਹਦੇ ਨਾਲ ਕੋਈ ਤਬਦੀਲੀ ਨਹੀਂ ਹੁੰਦੀ। ਅਤੇ ਤੁਸੀਂ ਦੇਖੋ ਕਿ ਸਾਰੀ ਤਵੱਜੋ ਜਿਹੜੀ ਉੱਧਰ ਲੱਗੀ, ਇੱਧਰ ਕਿਸੇ ਤਵੱਜੋ ਹੀ ਨਹੀਂ ਦਿੱਤੀ। ਮਤਲਬ ਪੁਲਿਸ ਨੂੰ ਤਾਂ ਚਲੋ ਅਸੀਂ ਬਲੇਮ ਕਰ ਲਿਆ, ਔਰ ਜਾਇਜ਼ ਕੀਤਾ, ਬਿਲਕੁਲ ਜਾਇਜ਼ ਕੀਤਾ, ਕਿ ਇੱਕ ਥਾਣੇ ਕੋਲ ਇੰਨੀ ਇਸਤਤਾਅਤ ਵੀ ਨਹੀਂ ਕਿ ਉਹਦੇ ਕੋਲ ਇੱਕ ਸਰਚ ਡੌਗ ਆਪਣਾ ਹੋਏ। ਔਰ ਇਸ ਤਰ੍ਹਾਂ ਦੇ ਕੇਸਿਸ ਬੜੀ ਮਾਮੂਲੀ ਤਫਤੀਸ਼ ਹੈ, ਉਹਦਾ ਬੱਚੇ ਦਾ ਕੱਪੜਾ ਸੰਘਾ ਕੇ ਪੁਲਿਸ ਡੌਗ, ਸਰਚ ਡੌਗ 2 ਮਿੰਟ 'ਚ ਉੱਥੇ ਪਹੁੰਚਾ ਸਕਦਾ ਸੀ। ਲੇਕਿਨ ਉਹ 2.5 ਮਹੀਨੇ ਲੱਗ ਗਿਆ, ਔਰ 2.5 ਮਹੀਨੇ ਬਾਅਦ ਵੀ ਇਤਫਾਕਨ ਜਿਹੜਾ ਹੈ ਹਾਦਸਾਤੀ ਤੌਰ 'ਤੇ ਲਾਸ਼ ਮਿਲੀ, ਵਰਨਾ ਪੁਲਿਸ ਦਾ ਇਹਦੇ 'ਚ ਕੋਈ ਕੰਟਰੀਬਿਊਸ਼ਨ ਨਹੀਂ। ਲੇਕਿਨ ਇਹ ਜਿਹੜੀਆਂ ਹੁਣ ਜਿਹੜੀਆਂ DSNG ਵੈਨਸ ਆ ਰਹੀਆਂ ਨੇ ਇਹਨਾਂ ਦੀਆਂ, ਇਹ ਪਹਿਲੇ ਕਿਸੇ ਨੂੰ ਉੱਥੇ ਸਮਝ ਨਹੀਂ ਆਈ ਕਿ ਯਾਰ ਇਹਨੂੰ ਵੀ ਕਵਰ ਕਰੀਏ। ਇਹ ਵੀ ਗਰੀਬਾਂ ਦੇ ਹੀ ਸਹੀ ਬੱਚੇ ਸਨ। ਫਿਰ ਸਾਡੇ ਸ਼ਹਿਰ ਦੀ ਸਿਚੁਏਸ਼ਨ ਇਹ ਵੇ ਕਿ ਇੰਨੀ ਅਫਸੋਸਨਾਕ ਸਿਚੁਏਸ਼ਨ ਹੈ ਕਿ ਇੱਥੇ ਦੇ ਜਿਹੜੇ ਮੁਕਾਮੀ MPA ਸਾਹਿਬ ਨੇ ਉਹ ਆਏ ਨੇ, ਉਹਨਾਂ ਨੂੰ ਦੇ ਦੁੱਖ 'ਚ ਸ਼ਰੀਕ ਹੋਣ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਉਹ ਤਰੀਕਾ-ਕਾਰ ਐਸਾ ਹੈ, ਨੂਨ ਲੀਗ ਦੀ ਤਰਬੀਅਤ ਐਸੀ ਹੈ ਕਿ ਉਹ ਦੁੱਖਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕਰਦੇ ਨੇ,
ਉਹ ਦੁਨੀਆ ਦੀ ਹਰ ਸ਼ੈ ਜਿਹੜੀ ਉਹ ਪੈਸੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਮਤਲਬ ਕੱਲ੍ਹ ਹਾਲੇ ਸਜਰਾ ਵਾਕਿਆ ਹੋਇਆ, ਅੱਜ ਉਹਨਾਂ ਨੂੰ ਮਾਲੀ ਮੁਆਵਨਤ ਦੀ ਪੇਸ਼ਕਸ਼ ਕੀਤੀ ਜਿਹੜੀ ਕਿ ਉਹਨਾਂ ਦੀ ਤੁੱਕ ਵੀ ਨਹੀਂ ਬਣਦੀ, ਨਾ ਤਾਂ ਉਹ ਗਵਰਨਮੈਂਟ 'ਚ ਨੇ ਕਿ ਉਹ ਮਾਲੀ ਮੁਆਵਨਤ CM ਪੰਜਾਬ ਵੱਲੋਂ ਜਾਂ ਵਫਾਕੀ ਹੁਕੂਮਤ ਵੱਲੋਂ ਕਰਦੇ। ਉਹਨਾਂ ਉੱਥੇ ਕੀਤੀ, ਉੱਥੋਂ ਚਪਕਲਿਸ਼ ਹੋਈ। ਉਸ ਤੋਂ ਬਾਅਦ ਉਹ ਜਿਹੜਾ ਹਜੂਮ ਸੀ, ਉਹ ਹਜੂਮ ਜ਼ਾਹਿਰ ਹੈ ਕਿ ਹਜੂਮ ਸੀ ਬਿਲਕੁਲ ਹੀ ਅਨਪੜ੍ਹ ਕਿਸਮ ਦੇ ਬੱਚੇ ਜਿਹੜੇ ਸਕੂਲ ਵੀ ਨਹੀਂ ਜਾਂਦੇ। ਉਹ ਟੀਨਏਜ ਗਰੁੱਪ ਦੇ ਬੱਚੇ ਸਨ। ਉਹਨਾਂ ਆ ਕੇ ਉੱਥੇ ਪੈਟਰੋਲ ਪੰਪ 'ਤੇ ਵੀ ਤੋੜ ਭੰਨ ਕੀਤੀ ਅਤੇ ਉਹਨਾਂ ਦੇ ਡੇਰੇ 'ਚ ਜਾ ਕੇ ਵੀ ਕੀਤੀ, ਟਾਇਰ ਸ਼ਾਇਰ ਵੀ ਜਲਾਏ। ਕੋਈ ਚੂਨੀਆਂ ਸ਼ਹਿਰ ਦਾ ਮੁਅੱਜ਼ਜ਼ ਆਦਮੀ ਜਿਹਨੂੰ ਤੁਸੀਂ ਕਹੋ ਕਿ ਉਹ ਮਤਲਬ ਉਹਨੂੰ ਸਿਵਲ ਸੁਸਾਇਟੀ 'ਚ ਇੱਥੋਂ ਦੀ ਸ਼ੁਮਾਰ ਕੀਤਾ ਜਾ ਸਕਦਾ ਹੈ, ਕੋਈ ਪ੍ਰੋਫੈਸਰ, ਕੋਈ ਲੈਕਚਰਰ, ਕੋਈ ਡਾਕਟਰ, ਕੋਈ ਉਸਤਾਦ ਉਸ ਮੁਜ਼ਾਹਰੇ 'ਚ ਸ਼ਾਮਿਲ ਨਹੀਂ ਸੀ, ਸਿਵਾਏ ਉਹਨਾਂ ਬੱਚਿਆਂ ਦੇ ਜਿਹੜੇ ਜਾਂ ਆਪ ਰੇਹੜੀਆਂ ਲਾਉਂਦੇ ਨੇ ਜਾਂ ਰੇਹੜੀਆਂ ਵਾਲਿਆਂ ਦੀਆਂ ਔਲਾਦਾਂ ਨੇ। ਔਰ ਉਹ ਇਹ ਇੱਕ ਐਸਾ ਏਜ ਗਰੁੱਪ ਹੁੰਦਾ ਜਿਹਦੇ ਵਿੱਚ ਪੱਥਰ ਮਾਰਨਾ, ਅੱਗਾਂ ਲਾਉਣਾ, ਇਹ ਇੱਕ ਵੈਸੇ ਵੀ ਉਹ ਕਿਸੇ ਵਾਸਤੇ ਐਕਸਾਈਟਮੈਂਟ ਹੁੰਦੀ, ਕਿਸੇ ਵਾਸਤੇ ਓਵਰ ਇਮੋਸ਼ਨਲ ਹੁੰਦੇ ਨੇ ਬੱਚੇ ਇਸ ਉਮਰ 'ਚ। ਉਹ ਕਰ ਗਏ ਨੇ, ਉਹ ਤਾਲੀਮ ਯਾਫਤਾ ਨਹੀਂ ਸਨ, ਲੇਕਿਨ ਪੜ੍ਹੀ ਲਿਖੀ ਜਿਹੜੀ ਇੱਥੋਂ ਦੀ ਮਤਵਸਤ ਤਬਕਾ ਹੈ, ਜਿਹਨੂੰ ਤੁਸੀਂ ਸਰਕਾਰੀ ਮੁਲਾਜ਼ਮ ਵੀ ਨੇ, ਜਿਹਦੇ ਵਿੱਚ ਨਿੱਜੀ ਕੰਪਨੀਆਂ 'ਚ ਵੀ ਮੁਲਾਜ਼ਮ ਨੇ, ਉਹਨਾਂ 'ਚੋਂ ਇੱਕ ਬੰਦਾ ਵੀ ਉੱਥੇ ਮੌਜੂਦ ਨਹੀਂ ਸੀ। ਇੱਕ ਬੰਦਾ ਵੀ ਐਸਾ ਨਹੀਂ ਸੀ ਜਿਹੜਾ ਇਸ ਇਤਜਾਜ 'ਚ, ਇਸ ਮੌਬ ਦੇ ਵਿੱਚ ਸ਼ਾਮਿਲ ਹੁੰਦਾ। ਉਹ ਸਿਰਫ ਲੁੱਟਰ ਜਾਂ ਬੱਚੇ ਸਨ ਜਿਹੜੇ ਕਿ ਉਹ ਗਰੀਬ ਬੱਚਿਆਂ ਦੇ ਪਿੱਛੇ ਉਹ ਨਿਕਲੇ। ਉਹਨੂੰ ਕੋਈ ਹੁਣ ਇੱਥੇ ਡਰਾਇੰਗ ਰੂਮ 'ਚ ਬੈਠਾ ਨਾ ਦਿੱਤੀ ਜਾ ਰਿਹਾ ਕਿ ਇਹ ਤਾਂ ਜੰਮ ਕੇ ਸੁੱਟੇ ਨੇ, ਇਹ ਜਿਹੜੇ ਇਤਜਾਜ ਕਰਦੇ ਫਿਰਦੇ ਨੇ। ਲੇਕਿਨ ਉਹ ਅਗਰ ਜੰਮ ਕੇ ਸੁੱਟੇ ਨੇ ਤਾਂ ਤੁਸੀਂ ਤਾਂ ਭਾਈ ਜੰਮ ਕੇ ਸੁੱਟੇ ਨਹੀਂ ਹੋ, ਤੁਸੀਂ ਤਾਂ ਨਿਕਲੋ ਨਾ, ਤੁਸੀਂ ਤਾਂ ਬਾਸ਼ਊਰ ਹੋ ਨਾ। ਤੁਹਾਡਾ ਸ਼ਊਰ ਕੀ ਕਹਿੰਦਾ ਹੈ ਕਿ ਇਸ ਤਰ੍ਹਾਂ ਗਰੀਬ ਦੇ 4 ਬੱਚੇ ਜ਼ਿਆਦਤੀ ਕਰਕੇ ਸੁੱਟ ਦਿੱਤੇ ਜਾਣ ਅਤੇ ਤੁਹਾਡਾ ਇਤਜਾਜ ਦਾ ਹੱਕ ਨਹੀਂ ਬਣਦਾ? ਤੁਹਾਡਾ ਨਹੀਂ ਫਰਜ਼ ਬਣਦਾ ਕਿ ਤੁਸੀਂ ਇੱਕ ਖਾਸ ਅਮਾਊਂਟ 'ਚ ਨਿਕਲੋ ਸੜਕ 'ਤੇ ਔਰ ਆਪਣਾ ਮੁਤਾਲਬਾ ਪੇਸ਼ ਕਰੋ ਔਰ ਪੁਲਿਸ ਨੂੰ ਇਸਲਾਹ ਵੱਲੇ ਲਿਆਓ, ਕਮ ਅਜ਼ ਕਮ ਉਹਦੇ 'ਤੇ ਪ੍ਰੈਸ਼ਰ ਪਾਓ। ਉਹ ਜਿਹੜਾ ਇੰਨਾ ਬਜਟ ਖਾ ਪੀ ਕੇ ਹਰਾਮ ਕੀਤੀ ਜਾਂਦੇ ਨੇ ਔਰ ਕੁਛ ਨਹੀਂ ਕਰਦੇ, ਉਹਨਾਂ ਉੱਤੇ ਪ੍ਰੈਸ਼ਰ ਪਾਓ। ਕੋਈ ਮੀਡੀਆ 'ਚ ਪਤਾ ਲੱਗੇ, ਕੋਈ ਮੀਡੀਆ ਹਾਈਪ ਬਣੇ ਤਾਂ ਕਿ ਇਨਵੈਸਟੀਗੇਟ ਹੋਵੇ ਕੇਸ। ਮਤਲਬ ਇਹ ਸਾਡੇ ਥਰਡ ਵਰਲਡ ਦੇ ਮਸਾਇਲ ਨੇ ਕਿ ਅਸੀਂ ਬਿਲਕੁਲ ਜਦੋਂ ਸਾਰੇ ਹਾਦਸੇ ਹੋ ਜਾਂਦੇ ਨੇ ਉਦੋਂ ਸਾਡੇ ਸਾਰੇ ਤਬਕੇ ਜਾਗਦੇ ਨੇ। ਔਰ ਇਹ ਜਿਹੜੀ ਸਾਡੀ ਮਤਵਸਤ ਕਲਾਸ ਹੈ ਜਿਹੜੀ ਕਿ ਪੜ੍ਹੀ ਲਿਖੀ ਵੀ ਹੁੰਦੀ, ਇਹ ਤਾਂ ਜੀਂਦੀਆਂ ਲਾਸ਼ਾਂ ਨੇ, ਇਹ ਤਾਂ ਜ਼ਿੰਦਾ ਲਾਸ਼ਾਂ ਨੇ, ਇਹ ਕਿਸੇ ਗੱਲ 'ਤੇ ਨਹੀਂ ਨਿਕਲ ਸਕਦੀਆਂ। ਅਸੀਂ ਇੱਥੇ ਬੜਾ ਸੋਚਦੇ ਹਾਂ ਕਿ ਅਸੀਂ ਪੰਜਾਬੀ ਨੈਸ਼ਨਲਿਜ਼ਮ ਕਰ ਲਾਂਗੇ, ਉਹ ਜਿਹੜੇ ਨਿਆਣਿਆਂ ਦੀਆਂ ਲਾਸ਼ਾਂ 'ਤੇ ਨਹੀਂ ਨਿਕਲੇ, ਉਹਨਾਂ ਨੂੰ ਹੋਰ ਸਿਆਸੀ ਸਮਾਜੀ ਸ਼ਊਰ ਕੀ ਹੋਣਾ ਹੈ, ਉਹਨਾਂ ਨੂੰ ਕੌਮੀ ਸ਼ਊਰ ਕੀ ਹੋਣਾ ਹੈ। ਅਤੇ ਇਹ ਸਾਰੀ ਰੁਦਾਦ ਇੱਥੋਂ ਦੀ ਜੀ। ਬਾਕੀ ਜਿਹੜੇ ਇੱਥੋਂ ਦੇ MNA ਨੇ ਉਹ ਤਾਂ ਆਏ ਨਹੀਂ। MNA MPA ਮੈਂ ਦੱਸਦਾ ਜਾਵਾਂ, ਇਹ ਦੋਵੇਂ ਨੂਨ ਲੀਗ ਦੇ ਟਿਕਟ 'ਤੇ ਜਿੱਤੇ ਹੋਏ ਨੇ। ਅਤੇ ਜਿਹੜੇ MPA ਤਹਿਰੀਕ ਇਨਸਾਫ ਵਾਲੇ ਨੇ ਉਹ MNA ਸੈਕਿੰਡ ਸਨ ਅਤੇ ਤਹਿਰੀਕ ਇਨਸਾਫ ਦਾ ਜਿਹੜਾ MPA ਸੀ ਉਹ 3rd ਨੰਬਰ 'ਤੇ ਸੀ। ਲੇਕਿਨ ਇਸ ਵਕਤ ਉਹ ਪੁਲਿਸ 'ਚ, ਥਾਣੇ 'ਚ, ਜਿਹੜਾ ਥਾਣੇ ਕਚਹਿਰੀ ਦੀ ਸਿਆਸਤ ਹੁੰਦੀ, ਉਹ ਸਾਰੀ ਜਿਹੜੀ ਇਹ ਗੱਲ ਉਹ ਤਹਿਰੀਕ ਇਨਸਾਫ ਦੇ ਲੂਜ਼ਿੰਗ ਕੈਂਡੀਡੇਟਸ ਦੀ ਸੁਣੀ ਜਾ ਰਹੀ ਹੈ। ਜਿੱਤਣ ਵਾਲਿਆਂ ਤੋਂ ਜ਼ਿਆਦਾ ਇਸ ਵਕਤ ਉਹ ਹਾਰੇ ਹੋਏ ਉਮੀਦਵਾਰਾਂ ਦੀ ਜਿਹੜੀ ਉਹ ਸ਼ੋਸ਼ਾ ਹੈ ਉੱਥੇ। ਔਰ ਉਹ ਹਾਰੇ ਹੋਏ ਉਮੀਦਵਾਰਾਂ 'ਚੋਂ ਇੱਕ ਨੂੰ ਉਹਨੇ ਚੇਅਰਮੈਨ ਸਪੋਰਟਸ ਬੋਰਡ ਬਣਾ ਦਿੱਤਾ, ਹਾਲਾਂਕਿ ਉਹ 3rd ਨੰਬਰ 'ਤੇ, ਸੈਕਿੰਡ 'ਤੇ ਇੰਡੀਪੈਂਡੈਂਟ ਕੈਂਡੀਡੇਟ ਸੀ। ਅਤੇ ਇਹ ਹਾਲਤ ਹੈ, ਇਹ ਤਬਦੀਲੀ, ਇਹ ਨਵਾਂ ਪਾਕਿਸਤਾਨ ਹੈ, ਇਹ ਪੁਰਾਣਾ ਪਾਕਿਸਤਾਨ ਹੈ, ਇਹ ਸਦਾ ਦਾ ਪਾਕਿਸਤਾਨ ਹੈ, ਇਹ ਇੰਜ ਦਾ ਹੀ ਪਾਕਿਸਤਾਨ ਹੈ। ਰੱਬ ਦਾ ਰਾਖਾ।